ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪੰਜਾਬੀ ਨੂੰ ਪੜ੍ਹਾਉਣ ਦੀ ਗੱਲ ਕਰੀਏ ਨਾ ਤੇ ਮੁਖਤਲਿਫ ਇਤਰਾਜ਼ ਕਰਦੇ ਨੇ। ਇੱਕ ਮੁੰਡਾ ਵਸੀਮ ਹੈ, ਫੇਸਬੁੱਕ 'ਤੇ ਬਹਿਸ ਲੱਗਾ ਸੀ, ਆਂਦਾ ਪੰਜਾਬੀ ਤਾਂ ਗਲੀ ਮਹੱਲੇ ਦੀ ਬੋਲੀ ਹੈ। ਜਦੋਂ ਉਹਦਾ ਜਵਾਬ ਦੇ ਦਈਏ ਨਾ ਫਿਰ ਅੱਗੋਂ ਆਂਦਾ ਜੀ ਸਾਇੰਸ ਨਹੀਂ ਪੜ੍ਹਾਈ ਜਾ ਸਕਦੀ। ਆਂਦਾ ਗਲੀ ਮਹੱਲੇ ਦੀ ਬੋਲੀ ਹੈ, ਇਹਨੂੰ ਕਿਉਂ ਪੜ੍ਹਾਉਣਾ। ਮੈਂ ਕਿਹਾ ਚੜ੍ਹਦੇ ਪੰਜਾਬ 'ਚ ਪੜ੍ਹਾਈ ਜਾ ਰਹੀ, ਉੱਥੇ ਗਲੀ ਮਹੱਲੇ ਦੀ ਬੋਲੀ ਨਹੀਂ। ਫਿਰ ਆਂਦਾ ਸਾਇੰਸ ਨਹੀਂ ਪੜ੍ਹਾਈ ਜਾ ਸਕਦੀ। ਮੈਂ ਕਿਹਾ ਉੱਥੇ ਚੜ੍ਹਦੇ ਪੰਜਾਬ 'ਚ 12ਵੀਂ ਤੱਕ ਇਹਦੀ ਸਾਇੰਸ ਪੜ੍ਹਾਈ ਜਾਂਦੀ ਹੈ। ਫਿਰ ਆਂਦਾ ਲਹਿਜਿਆਂ 'ਚ ਫਰਕ ਹੈ। ਮੈਂ ਕਿਹਾ ਚੀਨੀ, ਜਾਪਾਨੀ, ਅਰਬੀ, ਦੁਨੀਆ ਦੀ ਹਰ ਵੱਡੀ ਜ਼ਬਾਨ ਦੇ ਵਿੱਚ ਲਹਿਜਿਆਂ ਦਾ ਫਰਕ ਹੈ। ਉਹਦੇ 'ਚ ਵੀ ਇੱਕ ਮਰਕਜ਼ੀ ਲਹਿਜਾ ਹੁੰਦਾ, ਪੜ੍ਹਾਇਆ ਜਾਂਦਾ। ਜਦੋਂ ਇੱਕ ਦਲੀਲ ਮਾਂ ਬੋਲੀ ਦੇ ਖਿਲਾਫ ਦੇਣਗੇ ਨਾ, ਅਸੀਂ ਉਹਦਾ ਜਵਾਬ ਦੇਵਾਂਗੇ, ਦੂਜਾ ਇਤਰਾਜ਼ ਲੈ ਆਉਣਗੇ, ਦੂਜੇ ਤੋਂ ਦੇਵਾਂਗੇ, ਤੀਜਾ ਲੈ ਆਉਣਗੇ। ਜਦੋਂ ਚਾਰੋਂ ਸ਼ਾਨੇ ਚੱਤ ਹੋ ਜਾਣਗੇ ਨਾ ਆਪਣੀ ਗੁਲਾਮੀ ਦੇ ਵਿੱਚ, ਗੁਲਾਮੀ ਦਾ ਜਵਾਜ਼ ਦੇ ਹੀ ਨਹੀਂ ਸਕਣਗੇ, ਦਲੀਲ ਗੁਲਾਮੀ ਦੀ ਨਹੀਂ ਦੇ ਸਕਣਗੇ। ਫਿਰ ਕਹਿਣਗੇ ਯਾਰ ਅਸੀਂ ਵੀ ਪੰਜਾਬੀ ਹਾਂ ਅਤੇ ਲੇਕਿਨ ਪੰਜਾਬੀ ਦੀ ਮੁਖਾਲਫਤ ਕਰਨੀ। ਉਹ ਯਾਰ ਸਾਨੂੰ ਤੁਹਾਡੇ ਜਿਹੇ ਪੰਜਾਬੀਆਂ ਦੀ ਲੋੜ ਹੀ ਨਹੀਂ। ਤੁਸੀਂ ਆਪਣੇ ਆਪ ਨੂੰ ਉੜਦਾਬੀ ਆਖਿਆ ਕਰੋ, ਇੰਗਲਾਬੀ ਆਖਿਆ ਕਰੋ, ਪੰਜਾਬੀ ਨਾ ਆਖਿਆ ਕਰੋ। ਆਪਣੀ ਮਾਂ ਬੋਲੀ ਦੇ ਤੁਸੀਂ ਦੁਸ਼ਮਣ ਹੋ ਅਤੇ ਤੁਸੀਂ ਪੰਜਾਬੀ ਹੋ। ਹਰ ਉਹ ਦਲੀਲ ਜਿਹੜੀ ਦੁਨੀਆ ਜਹਾਨ ਦੀ ਅਸੀਂ ਆਖੀਏ ਜਰਮਨ ਪੜ੍ਹਾ ਰਹੇ ਨੇ, ਜਾਪਾਨੀ ਪੜ੍ਹਾ ਰਹੇ ਨੇ, ਸਪੈਨਿਸ਼ ਪੜ੍ਹਾ ਰਹੇ ਨੇ, ਸਿੱਖ ਪੜ੍ਹਾ ਰਹੇ ਨੇ, ਸਿੰਧੀ ਪੜ੍ਹਾ ਰਹੇ ਨੇ 12ਵੀਂ ਤੱਕ। ਸਾਡੇ ਪਾਕਿਸਤਾਨ ਦੇ ਵਿੱਚ ਮਲਿਆਲਮ ਵਾਲੇ ਪੜ੍ਹਾ ਰਹੇ ਨੇ, ਡਾਕਟਰ ਵੀ, ਇੰਜੀਨੀਅਰ ਵੀ ਬਣਾ ਰਹੇ ਨੇ। ਜਦੋਂ ਸਾਰੀਆਂ ਦਲੀਲਾਂ ਦੇ ਦਿੰਦੇ ਨੇ, ਐਂਡ 'ਤੇ ਆਉਂਦੇ ਨੇ ਨਹੀਂ ਯਾਰ ਇਹ ਨਹੀਂ ਹੋ ਸਕਦਾ। ਅਤੇ ਅਸੀਂ ਵੀ ਪੰਜਾਬੀ ਹਾਂ ਭਾਈ, ਲੇਕਿਨ ਆਪ ਗਲਤ ਕਹਿ ਰਹੇ ਹਾਂ। ਪਹਿਲੀ ਤਾਂ ਗੱਲ ਹੈ ਮੇਰੇ ਨਾਲ ਅੰਗਰੇਜ਼ੀ ਉਰਦੂ ਹੀ ਤੁਸੀਂ ਦਲੀਲਾਂ ਨਾ ਦਿਆ ਕਰੋ, ਅਤੇ ਦੂਜੀ ਗੱਲ ਹੈ ਤੁਸੀਂ ਆਪਣੇ ਆਪ ਨੂੰ ਬਰਾਏ ਮਿਹਰਬਾਨੀ ਪੰਜਾਬੀ ਨਾ ਆਖਿਆ ਕਰੋ।